ਕੁਆਲੀਫਾਈ ਕੌਣ ਕਰਦਾ ਆ ਜਦੋਂ ਦੂਜੇ ਮੁਲਕ ਚ ਰਹਿੰਦੇ ਆ। ਬਹੁਤ ਸਾਰੇ ਲੋਕ, ਜਿੱਦਾਂ ਤੁਸੀਂ ਸ਼ੁਰੂਆਤ ਚ ਉਦਾਂ ਥੋੜਾ ਜਿਹਾ ਕਲੀਅਰ ਕੀਤਾ ਵੀ ਗ੍ਰੀਨ ਕਾਰਡ ਹੋਲਡਰ ਨਹੀਂ, ਪਰਮਾਨੈਂਟ ਰੈਜ਼ੀਡੈਂਟ ਨਹੀਂ, ਸਿਟੀਜ਼ਨ ਜਿਹੜਾ ਉਹ ਹੋਣਾ ਚਾਹੀਦਾ ਆ। ਸੋ ਹੋਰ ਕਿਹੜੀਆਂ ਕਿਹੜੀਆਂ ਕੰਡੀਸ਼ਨਸ ਆ ਜਿਹੜਾ ਕੁਆਲੀਫਾਈ ਕਰ ਸਕਦਾ ਆ ਇਹ ਟ੍ਰੀਟੀ ਇਨਵੈਸਟਰ ਦੇ ਤੌਰ ਦੇ ਉੱਤੇ E2 ਵੀਜ਼ੇ ਦੇ ਲਈ? ਸੋ ਪਹਿਲਾਂ ਜਿੱਦਾਂ ਕਿ ਦੱਸਿਆ ਕਿ ਸਿਟੀਜ਼ਨ ਹੋਣਾ ਚਾਹੀਦਾ। ਇਹਦੇ ਵਿੱਚ ਇੱਕ ਗੱਲ ਕਲੀਅਰ ਕਰ ਦਈਏ ਕਿ ਇੱਕ ਬੰਦਾ ਜਿਹੜਾ ਜਿਹਨੇ E2 ਵੀਜ਼ਾ ਲੈਣਾ ਉਹ ਸਿਟੀਜ਼ਨ ਹੋਣਾ ਚਾਹੀਦਾ, ਤੇ ਜਿਹੜੇ ਸਪਾਊਸ ਆ ਜਾਂ ਬੱਚੇ ਆ ਉਹ ਭਾਵੇਂ ਹੋਰ ਕਿਸੇ ਕੰਟਰੀ ਦੇ ਪਾਸਪੋਰਟ ਹੋਲਡਰ ਵੀ ਹੋਣ, ਉਹਦਾ ਨਹੀਂ ਕੋਈ ਫਰਕ ਪੈਂਦਾ। ਡਿਪੈਂਡੈਂਟ ਮਤਲਬ ਭਾਵੇਂ ਇੰਡੀਆ ਦਾ ਪਾਸਪੋਰਟ ਹੀ ਕਿਉਂ ਨਾ ਹੋਵੇ, ਉੱਤੇ ਵੀ ਆ ਸਕਦੇ ਆ। ਸੋ ਮੇਨ ਜਿਹੜਾ ਕਰਨ ਵਾਲਾ ਉਹ ਸਿਟੀਜ਼ਨ ਚਾਹੀਦਾ, ਮੇਨ ਬੰਦਾ ਸਿਟੀਜ਼ਨ ਚਾਹੀਦਾ। ਇਨਵੈਸਟਮੈਂਟ ਜਿਹੜੀ ਆ ਉਹ ਕਰਨੀ ਆ ਤੁਸੀਂ। ਸੋ ਇਨਵੈਸਟਮੈਂਟ ਦਾ ਹੁਣ ਕੀ ਮਤਲਬ ਆ ਕਿ ਜਾਂ ਤਾਂ ਤੁਸੀਂ ਆਲਰੇਡੀ ਪੈਸਾ ਲਾ ਚੁੱਕੇ ਆ ਜਾਂ ਆਲਰੇਡੀ ਲਾ ਰਹੇ ਆ, ਇਨ ਪ੍ਰੋਸੈਸ ਹੈਗੇ ਆ, ਤੇ ਇੱਕ ਐਕਚੁਅਲ ਬਿਜ਼ਨਸ ਦੇ ਵਿੱਚ ਪੈਸੇ ਜਿਹੜੇ ਲਾਣੇ ਆ। ਏਦਾਂ ਨਹੀਂ ਕਿ ਮਨ ਘਰ ਰੱਤੀ ਹੋ ਗਿਆ ਕਿ ਸ਼ੋਅ ਕਰਤੇ ਦਿਖਾਤੇ, ਰਿਸ਼ਤੇਦਾਰ ਨੇ ਰਿਸ਼ਤੇਦਾਰ ਨੂੰ ਬਿਜ਼ਨਸ ਦੇ ਦਿੱਤਾ, ਏਦਾਂ ਦੀ ਕੋਈ ਵੀ ਸਕੀਮ ਨਹੀਂ ਚੱਲਦੀ। ਐਕਚੁਅਲ ਇਨਵੈਸਟਮੈਂਟ ਉਹਨਾਂ ਨੇ ਜਿਹੜੀ ਦੇਖਣੀ ਆ, ਡਾਲਰ ਕਿੱਥੋਂ ਆਏ, ਕਿੱਦਾਂ ਉਹ ਕਿਹੜੇ ਅਕਾਊਂਟ ਤੋਂ ਕਿਹੜੇ ਅਕਾਊਂਟ 'ਚ ਗਏ, ਕਿੱਥੇ ਖਰਚ ਹੋਏ, ਐਕਚੁਅਲ ਖਰਚ ਹੋਏ ਵੀ ਆ ਕਿ ਉਦਾਂ ਹੀ ਜਿਹੜਾ ਰਿਸ਼ਤੇਦਾਰਾਂ 'ਚ ਐਕਸਚੇਂਜ ਹੋ ਗਏ, ਹਨਾ। ਸੋ ਇਨਵੈਸਟਮੈਂਟ ਜਿਹੜੀ ਤੁਹਾਡੀ ਆ ਉਹ ਹੋਣੀ ਚਾਹੀਦੀ ਆ ਸਬਸਟੈਂਸ਼ੀਅਲ ਅਮਾਊਂਟ, ਕਿ ਜਿਹੜਾ ਪੈਸਾ ਉਹਨਾਂ ਨੇ ਲਿਮਿਟ ਨਹੀਂ ਉਹਨਾਂ ਨੇ ਕੋਈ ਦੱਸੀ। ਤੇ ਇਹ ਚੀਜ਼ ਜਿਹੜੀ ਟ੍ਰਿਕੀ ਹੋ ਜਾਂਦੀ ਹੈ, ਕਿਉਂਕਿ ਕਈ ਵਾਰੀ ਜਿਹੜਾ ਸਵਾਲ ਆ ਜਾਂਦਾ ਕਿ ਕਿੰਨੇ ਪੈਸੇ ਜਿਹੜਾ ਮੈਂ ਬਿਜ਼ਨਸ ਦੇ ਵਿੱਚ ਲਗਾਵਾਂ, ਤੇ 1.5-2 ਲੱਖ ਡਾਲਰ ਜਿੱਦਾਂ ਕੈਲੀਫੋਰਨੀਆ 'ਚ ਕਹਿ ਲਓ ਕਿ ਇੰਨਾ ਕਿ ਇੱਕ ਬਹੁਤ ਜਾਇਜ਼ ਜਿਹਾ ਅਮਾਊਂਟ ਹੈਗਾ ਕੈਲੀਫੋਰਨੀਆ ਦੇ ਵਿੱਚ ਬਿਜ਼ਨਸ ਕਰਨ ਲਈ। ਠੀਕ ਹੈ। ਜੇ ਤੁਸੀਂ ਘੱਟ ਪੈਸੇ ਲਗਾਉਂਦੇ ਆ ਤਾਂ ਓਬਵੀਅਸਲੀ ਇਮੀਗ੍ਰੇਸ਼ਨ ਡਿਨਾਈ ਵੀ ਕਰ ਸਕਦੀ ਆ। ਉਹ ਇਹ ਕਹਿ ਸਕਦੀ ਹੈ ਕਿ ਸਬਸਟੈਂਸ਼ੀਅਲ ਅਮਾਊਂਟ ਨਹੀਂ ਜਿਹੜਾ ਹੈਗਾ 1.5-2 ਲੱਖ। ਤੇ ਜਿੰਨਾ ਓਬਵੀਅਸਲੀ ਤੁਸੀਂ ਜ਼ਿਆਦਾ ਪੈਸਾ ਲਗਾਉਂਦੇ ਆ, ਤੁਹਾਡਾ ਆਪਣਾ ਪੈਸਾ ਆਪਣੇ ਕੋਲ ਹੀ ਰਹਿਣਾ, ਤੁਸੀਂ ਆਪਣੀ ਕੰਪਨੀ ਖੋਲਣੀ, ਉਹਦੇ ਵਿੱਚ ਪੈਸੇ ਜਿਹੜੇ ਪਾਣੇ ਆ, ਬਿਲਕੁਲ ਉਹਨਾਂ ਤੁਸੀਂ ਆਪਣੇ ਆਪ ਨੂੰ ਵੀ ਸੈਲਰੀਆਂ ਦੇਣੀਆਂ, ਬਿਜ਼ਨਸ ਦਾ ਵੀ ਜਿਹੜਾ ਖਰੀਦੋ, ਤੇ ਜਿਹੜੀ ਬਿਜ਼ਨਸ ਵੀ ਖਰੀਦਣਾ ਤੁਸੀਂ, ਤੇ ਜਿਹੜਾ ਉਹਦੇ ਵਿੱਚ ਅੱਗੇ ਫਰਨੀਚਰ ਵਗੈਰਾ ਹੋ ਗਿਆ, ਟੂਲਸ ਵਗੈਰਾ ਕੋਈ ਹੋ ਗਏ, ਉਹ ਤੁਸੀਂ ਪੈਸੇ ਨਾਲ ਖਰੀਦਣੇ ਆ। ਜਿਹੜੇ EMPLOYEEਆਂ ਨੂੰ ਪੇਰੋਲ ਦੇਣਾ, ਹਨਾ। ਤੇ ਕਈ ਵਾਰੀ ਲੋਕਾਂ ਕੋਲ ਪੈਸਾ ਹੁੰਦਾ ਪਰ ਉਹ ਕਹਿੰਦੇ ਕਿ ਘੱਟ ਪੈਸਾ ਪਾ ਕੇ ਦੇਖੀਏ ਪੰਗਾ ਲੈ ਕੇ। ਸੋ ਓਬਵੀਅਸਲੀ ਇੱਥੇ ਜਿਹੜਾ ਇਹ ਬੜਾ ਡਿਸਾਈਡਿੰਗ ਫੈਕਟਰ ਆ ਜਾਂਦਾ ਕਿ ਕਿੰਨੇ ਪੈਸੇ ਪਾਈਏ, ਕਿ ਜੇ ਹੁਣ ਪਾਤੇ ਬਾਅਦ ਚ ਵੀਜ਼ਾ ਨਾ ਲੱਗਿਆ ਤੇ ਮੇਰੇ ਪੈਸੇ ਦਾ ਕੀ ਬਣੂਗਾ, ਮੇਰਾ ਬਿਜ਼ਨਸ ਕੌਣ ਚਲਾਊਗਾ। ਸੋ ਜਿਹੜਾ USCIS ਆ, ਜਿਹੜੀ ਇਮੀਗ੍ਰੇਸ਼ਨ ਆ, ਜਾਂ ਜਿਹੜੇ ਬਾਹਰ ਡਿਪਾਰਟਮੈਂਟ ਆਫ ਸਟੇਟ ਆ, ਜਦੋਂ ਤੁਸੀਂ ਵੀਜ਼ਾ ਲੈਣ ਜਾਂਦੇ ਆ, ਉਹਨਾਂ ਨੂੰ ਇਸ ਚੀਜ਼ ਨਾਲ ਨਹੀਂ ਕੋਈ ਲੈਣਾ ਦੇਣਾ ਕਿ ਤੁਹਾਡੇ ਬਿਜ਼ਨਸ ਦਾ ਕੀ ਬਣੂਗਾ ਜੇ ਵੀਜ਼ਾ ਮਿਲਿਆ ਜਾਂ ਨਹੀਂ ਮਿਲਿਆ। ਉਹਨਾਂ ਨੇ ਇਹ ਦੇਖਣਾ ਕਿ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕਿੰਨੀ ਹੈ, ਕੀ ਇਹ ਜੈਨੂਇਨ ਬਿਜ਼ਨਸ ਆ, ਤੇ ਇਹ ਜੌਬ ਕ੍ਰੀਏਟ ਕਰੂਗਾ ਕਿ ਨਹੀਂ ਕਰੂਗਾ। ਤੇ ਇਹ ਸਾਰੇ ਨੂੰ ਜੇ ਤੁਸੀਂ ਕਹ ਲਓ ਕਿ ਮੱਦੇਨਜ਼ਰ ਰੱਖਦੇ ਹੋਏ ਕਿ ਆਪਾਂ ਇੱਕ ਜੇ ਇਨਵੈਸਟਮੈਂਟ ਡਿਸਾਈਡ ਕਰੀਏ ਕਿ ਕਿੰਨੀ ਇਨਵੈਸਟਮੈਂਟ ਉਹ ਹੋਣੀ ਚਾਹੀਦੀ ਆ, ਤੇ ਸਾਡੇ ਸੁਜੈਸ਼ਨ ਦੇ ਨਾਲ 1.5-2 ਲੱਖ ਦੇ ਵਿੱਚ ਤਕਰੀਬਨ ਈਜ਼ੀਲੀ ਜਿਹੜੀ ਗੱਲਬਾਤ ਬਣ ਜਾਂਦੀ ਹੈ, ਪਰ ਕਦੀ ਵੀ ਕੋਈ ਗਾਰੰਟੀ ਨਹੀਂ ਹੁੰਦੀ। ਗਾਰੰਟੀ ਕੋਈ ਨਹੀਂ। ਹਾਂ। ਤੇ ਇਹ ਤੋਂ ਨਾਲ ਜਿਹੜੀ ਹੋਰ ਰਿਕੁਆਇਰਮੈਂਟ ਇਹਦੀ ਇਹ ਸੀਗੀ ਕਿ ਬਿਜ਼ਨਸ ਨੂੰ ਤੁਸੀਂ ਡਿਵੈਲਪ ਕਰਨ ਆਉਣਾ ਇੱਥੇ, ਤੇ ਡਾਇਰੈਕਸ਼ਨ ਦੇਣੀ ਹੈ ਬਿਜ਼ਨਸ ਨੂੰ। ਕਹਿਣ ਦਾ ਮਤਲਬ ਕਿ ਜਿੱਦਾਂ CEO ਪ੍ਰੈਜ਼ੀਡੈਂਟ, ਉਹਦਾ ਜਿਹੜਾ ਤੁਸੀਂ ਰੋਲ ਅਦਾ ਕਰਨਾ, ਸਹੀ ਹੈ। 50% ਜਾਂ ਤੋਂ ਉੱਤੇ ਤੁਹਾਡੀ ਹਿੱਸੇਦਾਰੀ ਜਿਹੜੀ ਚਾਹੀਦੀ ਹੈ। ਤੁਸੀਂ ਬੇਸਿਕਲੀ ਉਹਨਾਂ ਨੂੰ ਇਹ ਸ਼ੋਅ ਕਰਨਾ ਹੁੰਦਾ ਕਿ ਤੁਸੀਂ ਮੈਨੇਜਰ ਕਿੱਦਾਂ ਬਣੋਗੇ, ਕਿ ਤੁਸੀਂ ਇਹ ਨਹੀਂ ਉਹਨਾਂ ਨੂੰ ਕਹਿਣਾ ਕਿ ਮੈਂ ਆਪ ਹੀ ਜਾ ਕੇ ਟਰੱਕ ਚਲਾਈ ਜਾਵਾਂ। ਜੇ ਤੁਸੀਂ ਟਰੱਕਿੰਗ ਕੰਪਨੀ ਖੋਲਦੇ ਆ, ਉਹਨਾਂ ਨੇ ਦੇਖਣਾ ਕਿ ਤੁਸੀਂ ਟਰੱਕਿੰਗ ਕੰਪਨੀ ਕਿੱਦਾਂ ਐਕਸਪੈਂਡ ਕਰਨੀ ਹੈ। ਤੁਸੀਂ ਜਿਹੜਾ ਕਹਿ ਲਓ ਕਿ ਉਹਦੇ ਵਿੱਚ ਕੰਪਨੀ ਦੇ ਵਿੱਚ ਆਪਣੇ ਲੋਅਰ ਲੈਵਲ ਦੇ ਇੱਕ ਜਿਹੜੇ ਵਰਕਰ ਨਹੀਂ ਬਣ ਸਕਦੇ, ਕਿਉਂਕਿ ਜਿਹੜੀ ਇਹ E2 ਦੀ ਸ਼ਰਤ ਆ ਕਿ ਜਿਹੜਾ ਕੰਮ ਆ ਉਹ ਤੁਹਾਡੀ ਕੰਪਨੀ 'ਚ ਤੁਹਾਡਾ ਹਾਈ ਲੈਵਲ ਦਾ ਹੋਣਾ ਚਾਹੀਦਾ, ਆਪਰੇਸ਼ਨਲ ਕੰਟਰੋਲ ਤੁਹਾਡੇ ਕੋਲ ਹੋਣਾ ਚਾਹੀਦਾ, ਤੇ ਮੈਨੇਜਰੀਅਲ ਲੈਵਲ ਦੀ ਪੋਜੀਸ਼ਨ ਜਿਹੜੀ ਹੋਣੀ ਚਾਹੀਦੀ ਆ। ਫਾਈਨਲੀ ਜਿਹੜੀ ਇਹਦੀ ਇੱਕ ਹੋਰ ਰਿਕੁਆਇਰਮੈਂਟ ਆ ਕਿ ਜਿਹੜੀ ਇਹਦੀ ਇਨਵੈਸਟਮੈਂਟ ਆ ਤੁਹਾਡੀ ਉਹ ਐਟ ਰਿਸਕ ਜਿਹੜੀ ਹੋਣੀ ਚਾਹੀਦੀ ਆ। ਤੇ ਇਹਦਾ ਮਤਲਬ ਇਹ ਹੁੰਦਾ ਕਿ ਕਈ ਵਾਰੀ ਲੋਕੀ ਪੁੱਛਦੇ ਆ ਕਿ ਮੈਂ ਟਰੱਕ ਯਾਰਡ ਲੈ ਲੈਣਾ, ਉਹ 'ਚ ਪੈਸੇ ਲਾ ਦੇਣਾ, ਤੇ ਉਹਨੂੰ ਵੇਖਦੇ ਆ ਕਿ ਇਹ ਤਾਂ ਸਿਰਫ ਇਹਨੇ ਜ਼ਮੀਨ ਹੀ ਲੈ ਲਈ, ਇਹ 'ਚ ਜੌਬ ਵੀ ਨਹੀਂ ਕ੍ਰੀਏਟ ਹੋਈਆਂ ਤੇ ਪੈਸੇ ਦਾ ਰਿਸਕ ਤੇ ਵੀ ਨਹੀਂ ਗਿਆ। ਜੇ 1 ਮਿਲੀਅਨ ਦਾ ਟਰੱਕ ਯਾਰਡ ਲਿਆ ਤੇ ਉਹ 8 ਲੱਖ ਦੀ ਜ਼ਮੀਨ ਹੀ ਸੀਗੀ। ਤੇ ਉਹ ਇਹ ਵੀ ਦੇਖਦੇ ਆ ਕਿ ਜਿਹੜਾ ਪੈਸਾ ਵਾ ਇਹ ਸਾਰਾ ਜਿਹੜਾ ਤੁਸੀਂ ਲੂਜ਼ ਕਰ ਸਕਦੇ ਆ। ਮਤਲਬ ਜਿਹੜਾ ਤੁਸੀਂ ਬਿਜ਼ਨਸ 'ਚ ਇਨਵੈਸਟ ਕਰਨਾ, ਉਹ ਕਮਰਸ਼ੀਅਲ ਸੈਂਸ 'ਚ ਇਨਵੈਸਟ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਆ। ਭਾਵੇਂ ਜਿਹੜਾ ਸਿਰ ਤੇ ਮਰਜ਼ੀ ਤਲਵਾਰ ਮਤਲਬ ਲਟਕਦੀ ਹੋਵੇ, ਆਪ ਹੀ ਲਟਕਾਣੀ ਪੈਂਦੀ ਹੈ। ਆਪ ਹੀ ਤਲਵਾਰ ਦੇ ਨਾਲ ਲਮਕਣਾ ਪੈਂਦਾ। ਸਹੀ ਗੱਲ ਹੈ, ਇਹ ਤਾਂ ਗੱਲ ਹੋ ਗਈ ਜੀ। ਉਹ ਕਹਿੰਦੇ ਕਿ ਬਿਜ਼ਨਸ ਦਾ ਆਬਜੈਕਟਿਵ ਇਹ ਹੈਗਾ ਕਿ ਇਹ ਜਨਰੇਟ ਪ੍ਰੋਫਿਟ ਕਰੇ, ਨਾ ਕਿ ਇਹ ਇੱਕ ਵੈਲਿਊ 'ਚ ਇਨਕਰੀਜ਼ ਕਰੇ, ਜਿੱਦਾਂ ਲੈਂਡ ਲੋਨ ਜਿਹੜੀ ਹੁੰਦੀ ਹੈ। ਤੇ ਐਕਟਿਵ ਬਿਜ਼ਨਸ ਜਿਹੜਾ ਹੋਣਾ ਚਾਹੀਦਾ, ਇਹਦੇ ਵਿੱਚ ਤੁਹਾਡਾ ਲਾਸ ਵੀ ਪ੍ਰੋਫਿਟ ਵੀ ਹੋ ਸਕਦਾ, ਲਾਸ ਵੀ ਇਦਾਂ ਦਾ ਬਿਜ਼ਨਸ ਹੋਣਾ ਚਾਹੀਦਾ। ਸੋ ਮੁੱਖ ਦੀ ਗੱਲ ਇਹ ਹੈ ਕਿ 4 ਮੇਨ ਉਹਨਾਂ ਦੀਆਂ ਸ਼ਰਤਾਂ, ਇੱਕ ਤੁਹਾਡੀ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਆ, ਰਾਈਟ ਅਮਾਊਂਟ ਤੁਸੀਂ ਇਨਵੈਸਟ ਕੀਤਾ ਹੋਣਾ ਚਾਹੀਦਾ,
ਤੇ ਇੱਥੇ ਆ ਕੇ ਤੁਸੀਂ ਬਿਜ਼ਨਸ ਨੂੰ ਡਿਵੈਲਪ ਕਰਦੇ ਹੋਣੇ ਚਾਹੀਦੇ ਆ, ਲੋਅਰ ਲੈਵਲ ਦੇ ਵਰਕਰ ਨਹੀਂ ਹੋਣੇ ਚਾਹੀਦੇ। ਤੇ ਚੌਥੀ ਇਹ ਹੈ ਕਿ ਜਿਹੜਾ ਤੁਹਾਡਾ ਪੈਸਾ ਲਾਇਆ ਹੋਇਆ ਉਹ ਐਟ ਰਿਸਕ ਜਿਹੜਾ ਉਹ ਹੋਣਾ ਚਾਹੀਦਾ। ਜੀ, ਬਿਲਕੁਲ। ਤੇ ਨਾਲ ਹੀ ਆਪਣੇ ਅੱਜ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਵੀ ਆਪਾਂ ਅੱਜ ਕਾਲਸ ਵੀ ਲਵਾਂਗੇ। ਸੋ ਸਟੂਡੀਓ ਦਾ ਨੰਬਰ ਹੈ ਕਾਲ ਕਰਨ ਦੇ ਲਈ 4082725200